ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਸਾਰੇ ਸਰੋਤਿਆਂ ਨੂੰ ਕ੍ਰਿਸਮਸ ਦੀਆਂ ਬਹੁਤ-ਬਹੁਤ ਵਧਾਈਆਂ। ਅੱਜ 25 ਦਸੰਬਰ ਦਿਨ ਐਤਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼ ਅਤੇ ਮੌਸਮ ਦੇ ਬਾਰੇ ਜਾਣਕਾਰੀ ਦੇਵਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮਾਉਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਤੇ ਕੁਲਵਿੰਦਰ ਕੌਰ ਜੀ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਪਹਿਲਾਂ ਚੋਣਵੀਆਂ ਖਬਰਾਂ। ਰਸ਼ੀਆ ਦਾ ਪਲੇਨ ਬਲੈਕ ਸੀ ਦੇ ਵਿੱਚ ਹੋਇਆ ਕ੍ਰੈਸ਼, ਜਹਾਜ਼ 'ਚ ਸਵਾਰ 92 ਲੋਕਾਂ ਦੀ ਮੌਤ। ਰਾਸ਼ਟਰਪਤੀ ਬਰਾਕ ਓਬਾਮਾ ਕ੍ਰਿਸਮਸ ਮੌਕੇ ਦੇ ਉੱਤੇ ਮਰੀਨ ਬੇਸ ਤੇ ਵਿਜ਼ਿਟ ਕਰਨਗੇ। ਡੋਨਲਡ ਟਰੰਪ ਨੇ ਕਿਹਾ ਕਿ ਉਹ ਟਰੰਪ ਫਾਊਂਡੇਸ਼ਨ ਨੂੰ ਬੰਦ ਕਰ ਦੇਣਗੇ। ਕ੍ਰਿਸਮਸ ਦੇ ਮੌਕੇ ਦੇ ਉੱਤੇ ਵੱਖ-ਵੱਖ ਜਗ੍ਹਾ ਦੇ ਉੱਤੇ ਹੋਈਆਂ ਹਿੰਸਕ ਘਟਨਾਵਾਂ ਦੇ ਵਿੱਚ 6 ਲੋਕਾਂ ਦੀ ਮੌਤ ਅਤੇ 11 ਜ਼ਖਮੀ। ਪੋਪ ਨੇ ਕ੍ਰਿਸਮਸ ਮੌਕੇ ਦੇ ਉੱਤੇ ਦਿੱਤੇ ਸੁਨੇਹੇ ਦੇ ਵਿੱਚ ਦੁਨੀਆ 'ਚੋਂ ਅੱਤਵਾਦ ਅਤੇ ਲੜਾਈ ਦੇ ਖਾਤਮੇ ਦੀ ਉਮੀਦ ਕੀਤੀ। UN ਦੇ ਵਿੱਚ ਐਂਟੀ ਸੈਟਲਮੈਂਟ ਵੋਟ ਹੋਣ ਦੇ ਬਾਅਦ ਇਜ਼ਰਾਈਲ ਗੁੱਸੇ ਦੇ ਵਿੱਚ US ਅੰਬੈਸਡਰ ਨੂੰ ਤਲਬ ਕੀਤਾ। ਹੁਣ ਖਬਰਾਂ ਵਿਸਤਾਰ ਦੇ ਨਾਲ। ਰਸ਼ੀਆ ਦਾ ਮਿਲਟਰੀ ਪਲੇਨ, ਜਿਸ ਦੇ ਵਿੱਚ 92 ਲੋਕ ਸਵਾਰ ਸਨ, ਬਲੈਕ ਸੀ ਦੇ ਵਿੱਚ ਕ੍ਰੈਸ਼ ਹੋ ਗਿਆ, ਜਿਸ ਦੇ ਕਾਰਨ ਜਹਾਜ਼ 'ਚ ਸਵਾਰ 92 ਲੋਕਾਂ ਦੀ ਮੌਤ ਹੋ ਗਈ। ਰਸ਼ੀਆ ਦੇ ਡਿਫੈਂਸ ਮਿਨਿਸਟਰ ਨੇ ਦੱਸਿਆ ਕਿ ਦੱਖਣੀ ਰਸ਼ੀਆ ਦੇ ਸੋਚੀ ਤੋਂ ਉਡਾਨ ਭਰਨ ਤੋਂ 2 ਮਿੰਟ ਬਾਅਦ ਉਹਨਾਂ ਦਾ ਇਹ ਮਿਲਟਰੀ ਪਲੇਨ Tu-154 ਰਡਾਰ ਤੋਂ ਗਾਇਬ ਹੋ ਗਿਆ ਅਤੇ ਰਡਾਰ ਤੇ ਇਸ ਦੇ ਕੋਈ ਵੀ ਸਿਗਨਲ ਨਹੀਂ ਮਿਲ ਰਹੇ ਸਨ। ਬਾਅਦ ਦੇ ਵਿੱਚ ਇਸ ਦੇ ਕ੍ਰੈਸ਼ ਹੋਣ ਦੀ ਖਬਰ ਆਈ। ਰਸ਼ੀਆ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 26 ਦਸੰਬਰ ਨੂੰ ਰਾਸ਼ਟਰੀ ਸ਼ੋਕ ਦਿਨ ਘੋਸ਼ਿਤ ਕਰ ਦਿੱਤਾ ਹੈ। ਰਸ਼ੀਆ ਦਾ ਇਹ ਮਿਲਟਰੀ ਪਲੇਨ 1983 ਦੇ ਵਿੱਚ ਬਣਿਆ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਮਿਲਟਰੀ ਦੀ ਖੇਮੇ ਦੇ ਵਿੱਚ ਇਸ ਨੂੰ ਸ਼ਾਮਿਲ ਕੀਤਾ ਗਿਆ ਸੀ। ਇਸ ਜਹਾਜ਼ ਦੇ ਵਿੱਚ ਮਿਲਟਰੀ ਸਰਵਿਸਮੈਨ ਦੇ ਨਾਲ 9 ਪ੍ਰੈਸ ਰਿਪੋਰਟਰ ਅਤੇ ਬੈਂਡ ਪਰਫਾਰਮ ਕਰਨ ਵਾਲੇ ਇੰਟਰਨੈਸ਼ਨਲ ਲੈਵਲ ਦੇ ਰੈੱਡ ਆਰਮੀ ਸ਼ੋਰ ਵੀ ਸ਼ਾਮਿਲ ਸਨ। ਜਹਾਜ਼ ਦਾ ਮਲਬਾ ਲੱਭਣ ਦੇ ਲਈ ਰਸ਼ੀਆ ਦੇ 6 ਸਮੁੰਦਰੀ ਜਹਾਜ਼ 100 ਗੋਤਾਖੋਰਾਂ ਦੇ ਸਮੇਤ ਕ੍ਰੈਸ਼ ਸਾਈਟ ਵੱਲ ਨੂੰ ਭੇਜੇ ਗਏ ਹਨ। ਜਹਾਜ਼ ਦੇ ਕ੍ਰੈਸ਼ ਹੋਣ ਦਾ ਕੋਈ ਵੀ ਕਾਰਨ ਹਜੇ ਤੱਕ ਸਾਹਮਣੇ ਨਹੀਂ ਆਇਆ ਹੈ ਤੇ ਜਦੋਂ ਜਹਾਜ਼ ਦਾ ਮਲਬਾ ਮਿਲਣ ਤੋਂ ਬਾਅਦ ਬਲੈਕ ਬਾਕਸ ਤੋਂ ਮਿਲੀ ਜਾਣਕਾਰੀ ਤੋਂ ਹੀ ਪਤਾ ਚੱਲੇਗਾ ਕਿ ਜਹਾਜ਼ ਕ੍ਰੈਸ਼ ਹੋਣ ਦੇ ਪਿੱਛੇ ਕੀ ਕਾਰਨ ਰਹੇ। ਇਸ ਤੋਂ ਪਹਿਲਾਂ 19 ਦਸੰਬਰ ਨੂੰ ਰਸ਼ੀਆ ਦਾ ਇੱਕ ਮਿਲਟਰੀ ਜੈਟ ਸਾਈਬੇਰੀਆ ਦੇ ਵਿੱਚ 39 ਲੋਕਾਂ ਸਮੇਤ ਕ੍ਰੈਸ਼ ਹੋ ਗਿਆ ਸੀ, ਪਰ ਉਸ ਹਾਦਸੇ ਦੇ ਵਿੱਚ ਕਿਸੇ ਵੀ ਵਿਅਕਤੀ ਦੀ ਮਾਰੇ ਜਾਣ ਦੀ ਖਬਰ ਨਹੀਂ ਆਈ ਸੀ ਅਤੇ ਉਹਨਾਂ ਸਾਰੇ ਜਹਾਜ਼ 'ਚ ਸਵਾਰ 39 ਲੋਕਾਂ ਨੂੰ ਸਹੀ ਸਲਾਮਤ ਬਚਾ ਲਿਆ ਗਿਆ ਸੀ। ਰਾਸ਼ਟਰਪਤੀ ਬਰਾਕ ਓਬਾਮਾ ਕ੍ਰਿਸਮਸ ਦੇ ਇਸ ਛੁੱਟੀਆਂ ਦੇ ਮੌਕੇ ਦੇ ਉੱਤੇ ਹਵਾਈ ਦੇ ਵਿੱਚ ਗਏ ਹੋਏ ਹਨ ਅਤੇ ਵਾਈਟ ਹਾਊਸ ਦੇ ਵੱਲੋਂ ਆਈ ਖਬਰ ਦੇ ਮੁਤਾਬਿਕ ਰਾਸ਼ਟਰਪਤੀ ਬਰਾਕ ਓਬਾਮਾ ਇਸ ਸਾਲ ਕ੍ਰਿਸਮਸ ਦੀ ਸ਼ਾਮ ਨੂੰ US ਮਰੀਨ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਬਿਤਾਉਣਗੇ। ਵਾਈਟ ਹਾਊਸ ਦੇ ਪ੍ਰੈਸ ਪ੍ਰਵਕਤਾ ਨੇ ਦੱਸਿਆ ਹੈ ਕਿ ਫਸਟ ਲੇਡੀ ਮਿਸ਼ੇਲ ਓਬਾਮਾ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਮਰੀਨ ਕਾਰਪਸ ਦੇ ਹਵਾਈ ਵਿਖੇ ਬੇਸ ਨੂੰ ਵਿਜ਼ਿਟ ਕਰਨਗੇ ਅਤੇ ਉੱਥੇ ਜਿੰਨੇ ਵੀ ਮੌਜੂਦ ਮਿਲਟਰੀ ਟਰੂਪਸ ਦਾ ਧੰਨਵਾਦ ਕਰਨਗੇ ਜੋ ਕਿ ਦੇਸ਼ ਦੀ ਸੇਵਾ ਕਰ ਰਹੇ ਹਨ। ਮਰੀਨ ਬੇਸ ਨੂੰ ਵਿਜ਼ਿਟ ਕਰਨਾ ਇੱਕ ਰਾਸ਼ਟਰਪਤੀ ਦਾ ਸਾਲਾਨਾ ਕ੍ਰਿਸਮਸ ਡੇ ਟ੍ਰੈਡੀਸ਼ਨ ਬਣਦਾ ਜਾ ਰਿਹਾ ਹੈ। ਵਾਈਟ ਹਾਊਸ ਨੇ ਦੱਸਿਆ ਕਿ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਸ ਦੀ ਫੈਮਿਲੀ ਨੇ ਕ੍ਰਿਸਮਸ ਦੀ ਸਵੇਰ ਆਪਣੇ ਪਰਿਵਾਰ ਦੇ ਨਾਲ ਅਤੇ ਕ੍ਰਿਸਮਸ ਗਿਫਟ ਓਪਨ ਕਰਨ ਦੇ ਵਿੱਚ ਬਿਤਾਈ ਅਤੇ ਸ਼ਾਮ ਨੂੰ ਉਹ ਮਰੀਨ ਬੇਸ ਵਿਜ਼ਿਟ ਕਰਨਗੇ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਨੇ ਸ਼ਨੀਵਾਰ ਨੂੰ ਇਹ ਘੋਸ਼ਣਾ ਕੀਤੀ ਕਿ ਉਹ ਟਰੰਪ ਫਾਊਂਡੇਸ਼ਨ ਨੂੰ ਖਤਮ ਕਰ ਦੇਣਗੇ। ਟਰੰਪ ਫਾਊਂਡੇਸ਼ਨ, ਜੋ ਕਿ ਡੋਨਲਡ ਟਰੰਪ ਦੇ ਨਾਮ ਦੀ ਇੱਕ ਚੈਰੀਟੇਬਲ ਸੰਸਥਾ ਹੈ, ਉਸ ਨੂੰ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਹੁਣ ਖਤਮ ਕਰਨਗੇ ਅਤੇ ਆਪਣੇ ਆਫਿਸ ਦੇ ਵਿੱਚ ਸਹੁੰ ਚੱਕਣ ਤੋਂ ਪਹਿਲਾਂ ਉਹ ਇਸ ਸੰਸਥਾ ਨੂੰ ਖਤਮ ਕਰ ਦੇਣਗੇ। ਉਹਨਾਂ ਨੇ ਅਜਿਹਾ ਕਿਸੇ ਵੀ ਪ੍ਰਕਾਰ ਦੇ ਕੌਨਫਲਿਕਟਸ ਆਫ ਇੰਟਰਸਟ ਤੋਂ ਬਚਣ ਦੇ ਲਈ ਕੀਤਾ ਹੈ। ਟਰੰਪ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਕਿ ਉਹ ਆਪਣੇ ਰਾਸ਼ਟਰਪਤੀ ਦੇ ਅਹੁਦੇ ਅਤੇ ਟਰੰਪ ਫਾਊਂਡੇਸ਼ਨ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੌਨਫਲਿਕਟ ਆਫ ਇੰਟਰਸਟ ਨਹੀਂ ਦੇਖਣਾ ਚਾਹੁੰਦੇ, ਇਸ ਦੇ ਲਈ ਉਹ ਆਪਣੀ ਸੰਸਥਾ ਨੂੰ ਖਤਮ ਕਰ ਰਹੇ ਹਨ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਅਜਿਹਾ ਕਰਨਾ ਜ਼ਰੂਰੀ ਨਹੀਂ ਹੈ। ਇਸ ਤੋਂ ਪਹਿਲਾਂ ਡੋਨਲਡ ਟਰੰਪ ਆਪਣੇ ਆਪ ਨੂੰ ਆਪਣੇ ਬਿਜ਼ਨਸ ਦੇ ਨਾਲੋਂ ਵੱਖ ਕਰਨ ਦੀ ਗੱਲ ਕਹਿ ਚੁੱਕੇ ਹਨ। ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਉਹਨਾਂ ਨੇ ਇਹ ਫਾਊਂਡੇਸ਼ਨ US ਵੈਟਰਨਜ਼ ਲਾਅ ਇਨਫੋਰਸਮੈਂਟ ਆਫਿਸਰਜ਼ ਅਤੇ ਉਹਨਾਂ ਦੇ ਪਰਿਵਾਰਾਂ ਨੂੰ
ਡੋਨੇਟ ਕਰਨ ਦੇ ਲਈ ਬਣਾਈ ਸੀ ਅਤੇ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਨੇ ਕਾਫੀ ਲੰਬਾ ਸਮਾਂ ਇਸ ਫਾਊਂਡੇਸ਼ਨ ਦੇ ਤਹਿਤ ਉਹਨਾਂ ਪਰਿਵਾਰਾਂ ਦੀ ਸੇਵਾ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਉਹ ਅੱਗੇ ਵਾਸਤੇ ਵੀ ਮਨੁੱਖਤਾ ਦੀ ਸੇਵਾ ਦੇ ਲਈ ਕੰਮ ਕਰਦੇ ਰਹਿਣਗੇ, ਭਾਵੇਂ ਉਹ ਕਿਸੇ ਹੋਰ ਤਰੀਕੇ ਦੇ ਨਾਲ ਕਰਨ। ਹਾਲਾਂਕਿ ਡੋਨਲਡ ਟਰੰਪ ਦੀ ਫਾਊਂਡੇਸ਼ਨ ਦੇ ਟੈਕਸ ਰੈਕਰਡਸ ਨੂੰ ਵੇਖਿਆ ਜਾਵੇ ਤਾਂ 2008 ਤੋਂ ਬਾਅਦ ਦੇ ਵਿੱਚ ਡੋਨਲਡ ਟਰੰਪ ਨੇ ਕੋਈ ਵੀ ਡੋਨੇਸ਼ਨ ਇਸ ਫਾਊਂਡੇਸ਼ਨ ਦੇ ਵਿੱਚ ਨਹੀਂ ਕੀਤੀ। ਇਸ ਤੋਂ ਪਹਿਲਾਂ ਨਿਊਯਾਰਕ ਦੇ ਵਿੱਚ ਵੀ ਇਸ ਫਾਊਂਡੇਸ਼ਨ ਨੂੰ ਫੰਡ ਰੇਜ਼ ਕਰਨ ਤੋਂ ਰੋਕ ਦਿੱਤਾ ਗਿਆ ਸੀ, ਜਦੋਂ ਨਿਊਯਾਰਕ ਅਟਾਰਨੀ ਜਨਰਲ ਐਰਿਕ ਸ਼ਿੰਡਰਮੈਨ ਨੇ ਇਸ ਦੇ ਉੱਤੇ ਕਈ ਸਵਾਲ ਖੜੇ ਕੀਤੇ ਸਨ। ਡੋਨਲਡ ਟਰੰਪ ਦੀ ਇਹ ਦ ਟਰੰਪ ਫਾਊਂਡੇਸ਼ਨ ਹਜੇ ਵੀ ਜਾਂਚ ਦੇ ਘੇਰੇ ਦੇ ਵਿੱਚ ਚੱਲ ਰਹੀ ਹੈ ਅਤੇ ਜਦੋਂ ਤੱਕ ਇਹ ਜਾਂਚ ਖਤਮ ਨਹੀਂ ਹੁੰਦੀ ਉਹਨਾਂ ਚਿਰ ਡੋਨਲਡ ਟਰੰਪ ਲੀਗਲੀ ਤੌਰ ਤੇ ਇਸ ਨੂੰ ਖਤਮ ਨਹੀਂ ਕਰ ਸਕਦੇ। ਕ੍ਰਿਸਮਸ ਦੇ ਮੌਕੇ ਤੇ ਕਈ ਜਗ੍ਹਾ ਹੋਈਆਂ ਹਿੰਸਕ ਘਟਨਾਵਾਂ ਦੀ ਖਬਰ ਆਈ ਹੈ। ਨਾਰਥ ਕੈਰੋਲਾਈਨਾ ਦੇ ਵਿੱਚ 2 ਵੱਖ-ਵੱਖ ਜਗ੍ਹਾ ਦੇ ਉੱਤੇ ਹੋਈਆਂ ਸ਼ੂਟਿੰਗ ਦੇ ਮਾਮਲੇ ਦੇ ਵਿੱਚ 4 ਲੋਕ ਮਾਰੇ ਗਏ ਅਤੇ ਕਈ ਲੋਕ ਜ਼ਖਮੀ ਹੋਏ। ਵਿਲੀਅਮ ਕਾਉਂਟੀ ਦੇ ਵਿੱਚ ਹੋਏ ਇਹਨਾਂ ਹਾਦਸਿਆਂ ਨੂੰ ਕਈ ਲੋਕਾਂ ਨੇ ਮੰਦਭਾਗੀ ਘਟਨਾ ਕਰਾਰ ਦਿੰਦੇ ਹੋਏ ਕਿਹਾ ਕਿ ਕ੍ਰਿਸਮਸ ਦੇ ਮੌਕੇ ਦੇ ਉੱਤੇ ਉਹ ਇਹ ਸਭ ਦੇਖ ਕੇ ਕਾਫੀ ਦੁਖੀ ਹਨ। ਉਧਰੋਂ ਨਿਊਯਾਰਕ ਦੇ ਵਿੱਚ ਇੱਕ ਸਬਰਬ 'ਚ ਨਾਈਟ ਕਲੱਬ ਦੇ ਵਿੱਚ ਹੋਈ ਸ਼ੂਟਿੰਗ 'ਚ 2 ਲੋਕ ਮਾਰੇ ਗਏ ਅਤੇ 4 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਆਈ ਹੈ। ਪੁਲਿਸ ਨੇ ਗੋਲੀਆਂ ਚਲਾਉਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜਿਸ ਸਮੇਂ ਕਲੱਬ ਦੇ ਵਿੱਚ ਇਹ ਸ਼ੂਟਿੰਗ ਹੋਈ ਉਸ ਸਮੇਂ ਕਲੱਬ ਦੇ ਵਿੱਚ ਤਕਰੀਬਨ 200 ਲੋਕ ਮੌਜੂਦ ਸਨ। ਮਾਊਂਟ ਵਰਨੌਨ ਸ਼ਹਿਰ ਦੇ ਮੇਅਰ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਪਹਿਲਾਂ ਕਲੱਬ ਮੈਂਬਰਸ ਦੁਆਰਾ ਕਲੱਬ ਦੇ ਵਿੱਚੋਂ ਦੁਪਹਿਰ ਨੂੰ ਕੱਢ ਦਿੱਤਾ ਗਿਆ ਸੀ ਅਤੇ ਸ਼ਾਇਦ ਬਾਅਦ ਦੇ ਵਿੱਚ ਉਸਨੇ ਇਸੇ ਗੁੱਸੇ 'ਚ ਆ ਕੇ ਰਾਤ ਨੂੰ ਗੋਲੀਆਂ ਚਲਾਈਆਂ। ਇਸ ਦੇ ਵਿੱਚ ਕਲੱਬ ਓਨਰ ਦੀ ਮੌਤ ਹੋ ਗਈ ਹੈ ਅਤੇ ਦੂਸਰੇ ਵਿਅਕਤੀ ਦੀ ਹਜੇ ਪਹਿਚਾਣ ਪਤਾ ਨਹੀਂ ਲੱਗੀ। ਕ੍ਰਿਸਮਸ ਦੇ ਮੌਕੇ ਦੇ ਉੱਤੇ ਪੋਪ ਫ੍ਰਾਂਸਿਸ ਨੇ ਵਧਾਈ ਦਿੰਦੇ ਹੋਏ ਦੁਨੀਆ ਦੇ ਵਿੱਚ ਅੱਤਵਾਦ ਮੁਕਤ ਸੰਸਾਰ ਅਤੇ ਇਸ ਦੇ ਨਾਲ ਸਥਿਰਤਾ ਦੀ ਉਮੀਦ ਕੀਤੀ। ਪੋਪ ਫ੍ਰਾਂਸਿਸ ਦਾ ਇਹ ਕ੍ਰਿਸਮਸ ਦਾ ਚੌਥਾ ਸਾਲ ਹੈ। 2013 ਦੇ ਵਿੱਚ ਉਹ ਇਲੈਕਸ਼ਨ ਜਿੱਤ ਕੇ ਪਹਿਲੀ ਵਾਰ ਉਹਨਾਂ ਨੇ ਕ੍ਰਿਸਮਸ ਦੇ ਉੱਤੇ ਵਧਾਈ ਸੰਦੇਸ਼ ਦਿੱਤਾ ਸੀ। ਇਸ ਦੇ ਨਾਲ ਉਹਨਾਂ ਨੇ ਇਜ਼ਰਾਈਲ ਅਤੇ ਪੈਲਸਟੀਨੀਅਨ ਨੂੰ ਆਪਸ ਦੇ ਵਿੱਚ ਝਗੜਾ ਖਤਮ ਕਰਨ ਦੇ ਲਈ ਕਿਹਾ ਅਤੇ ਇਜ਼ਰਾਈਲ ਨੂੰ ਬਦਲੇ ਦੀ ਭਾਵਨਾ ਨੂੰ ਵੱਖ ਰੱਖ ਕੇ ਦੁਨੀਆ ਦੇ ਵਿੱਚ ਸ਼ਾਂਤੀ ਬਣਾ ਕੇ ਇੱਕ ਨਵਾਂ ਇਤਿਹਾਸ ਸਿਰਜਣ ਦੀ ਸਲਾਹ ਵੀ ਦਿੱਤੀ। ਕ੍ਰਿਸਮਸ ਦੇ ਇਸ ਮੌਕੇ ਦੇ ਉੱਤੇ ਸੇਂਟ ਪੀਟਰਸ ਸਕੁਅਰ ਦੇ ਵਿੱਚ ਤਕਰੀਬਨ 40,000 ਲੋਕ ਮੌਜੂਦ ਸਨ। ਕ੍ਰਿਸਮਸ ਨੂੰ ਦੇਖਦੇ ਹੋਏ ਇਟਲੀ ਦੇ ਇਸ ਇਲਾਕੇ ਦੇ ਵਿੱਚ ਸੁਰੱਖਿਆ ਕਾਫੀ ਵਧਾ ਦਿੱਤੀ ਗਈ ਸੀ ਅਤੇ ਜਰਮਨੀ ਦੇ ਵਿੱਚ ਹੀ ਥੋੜ੍ਹੇ ਦਿਨ ਪਹਿਲਾਂ ਕ੍ਰਿਸਮਸ ਮਾਰਕੀਟ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਵੈਟਿਕਨ ਸਿਟੀ ਦੇ ਵਿੱਚ ਪੁਲਿਸ ਨੇ ਸੁਰੱਖਿਆ ਦੇ ਕਾਫੀ ਸਖਤ ਪ੍ਰਬੰਧ ਕੀਤੇ ਹੋਏ ਸਨ। ਇਸ ਦੇ ਨਾਲ ਪੋਪ ਫ੍ਰਾਂਸਿਸ ਨੇ ਸੀਰੀਆ ਅਤੇ ਹੋਰ ਮਿਡਲ ਈਸਟ ਦੇ ਕਈ ਦੇਸ਼ਾਂ ਦੇ ਵਿੱਚ ਸ਼ਾਂਤੀ ਦੀ ਪ੍ਰਾਰਥਨਾ ਕੀਤੀ। UN ਦੇ ਵਿੱਚ ਇਜ਼ਰਾਈਲ ਸੈਟਲਮੈਂਟ ਇਜ਼ਰਾਈਲ ਦੇ ਖਿਲਾਫ ਵੋਟ ਹੋਣ ਤੋਂ ਬਾਅਦ 'ਚ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ ਅਤੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਇਜ਼ਰਾਈਲ ਦੇ ਵਿੱਚ US ਐਂਬੈਸਡਰ ਨੂੰ ਸੰਮਨ ਵੀ ਭੇਜਿਆ। ਇਸ ਦੇ ਨਾਲ ਇਜ਼ਰਾਈਲ ਦੀ ਮਿਨਿਸਟਰੀ ਨੇ 10 ਹੋਰ ਦੇਸ਼ਾਂ ਨੂੰ ਵੀ ਗੱਲਬਾਤ ਦੇ ਲਈ ਬੁਲਾਇਆ ਹੈ। US ਨੇ ਇਜ਼ਰਾਈਲ ਦੇ ਨਾਲ ਚੱਲੀ ਆ ਰਹੀ ਲੰਬੀ ਡਿਪਲੋਮੈਟਿਕ ਸ਼ੀਲਡਿੰਗ ਤੋੜਦੇ ਹੋਏ UN ਦੇ ਵਿੱਚ ਇਜ਼ਰਾਈਲ ਦੇ ਵਿਰੁੱਧ ਵੋਟ ਕਰਨ ਦੀ ਗੱਲਬਾਤ ਕਹੀ ਸੀ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਹੈ ਕਿ ਰਾਸ਼ਟਰਪਤੀ ਬਰਾਕ ਓਬਾਮਾ ਨੇ ਜਾਣਬੁੱਝ ਕੇ ਪੈਲਸਟੀਨੀਅਨਸ ਦੇ ਨਾਲ ਮਿਲ ਕੇ UN ਦੇ ਵਿੱਚ ਉਹਨਾਂ ਦੇ ਖਿਲਾਫ ਰੈਜ਼ੋਲੂਸ਼ਨ ਪਾਸ ਕਰਨ ਦੀ ਮੰਗ ਕੀਤੀ। ਹਾਲਾਂਕਿ ਵਾਈਟ ਹਾਊਸ ਨੇ ਇਹਨਾਂ ਐਲੀਗੇਸ਼ਨ ਨੂੰ ਡਿਨਾਈ ਕੀਤਾ ਹੈ। 1967 ਦੇ ਵਿੱਚ ਇਜ਼ਰਾਈਲ ਅਤੇ ਪੈਲਸਟਾਈਨ ਦੇ ਵਿਚਕਾਰ ਹੋਈ ਜੰਗ ਤੋਂ ਬਾਅਦ ਦੇ ਵਿੱਚ ਜੋ ਜ਼ਮੀਨ ਇਜ਼ਰਾਈਲ ਨੇ ਪੈਲਸਟੀਨ ਦੀ ਹਥਿਆਈ ਸੀ ਉਸ ਦੇ ਉੱਤੇ ਕੰਸਟਰਕਸ਼ਨ ਕਰਨ ਦੇ ਲਈ ਇਜ਼ਰਾਈਲ ਕਾਫੀ ਲੰਬੇ ਚਿਰ ਤੋਂ ਕੋਸ਼ਿਸ਼ ਕਰ ਰਿਹਾ ਸੀ ਅਤੇ ਇਸੇ ਦੇ ਖਿਲਾਫ ਪੈਲਸਟਾਈਨ ਨੇ UN ਦੇ ਵਿੱਚ ਇੱਕ ਪ੍ਰਸਤਾਵ ਰੱਖਿਆ ਸੀ ਜਿਸ ਦੇ ਤੇ ਵੋਟਿੰਗ ਕੀਤੀ ਗਈ। UN ਦੇ ਵਿੱਚ ਕਈ ਦੇਸ਼ਾਂ ਨੇ ਇਸ ਸੈਟਲਮੈਂਟ ਐਕਟੀਵਿਟੀ ਨੂੰ ਇਲੀਗਲ ਕਰਾਰ ਦਿੱਤਾ ਅਤੇ ਸ਼ਾਂਤੀ ਪ੍ਰਕਿਰਿਆ ਦੇ ਵਿੱਚ ਇੱਕ ਅੜਿੱਕਾ ਮੰਨਿਆ। ਹਾਲਾਂਕਿ ਇਜ਼ਰਾਈਲ ਇਹਨਾਂ ਸਾਰੀਆਂ ਦਲੀਲਾਂ ਨੂੰ ਨਹੀਂ ਮੰਨ ਰਿਹਾ। ਹੁਣ ਦੇਖਣ ਵਾਲਾ ਹੁੰਦਾ ਹੈ ਕਿ ਅੱਗੇ ਇਜ਼ਰਾਈਲ ਇਸ ਦੇ ਉੱਤੇ ਕੀ ਕਦਮ ਚੱਕਦਾ ਹੈ। ਚਿਲੀ ਦੇ ਵਿੱਚ ਕ੍ਰਿਸਮਸ ਦੀ ਸ਼ਾਮ ਨੂੰ ਭੂਚਾਲ ਦੇ ਵੱਡੇ ਝਟਕੇ ਮਹਿਸੂਸ ਕੀਤੇ ਗਏ। ਲਗਭਗ 7.6 ਤੀਬਰਤਾ ਦੇ ਆਏ ਇਸ ਭੂਚਾਲ ਦੇ ਨਾਲ ਦੱਖਣੀ ਚਿਲੀ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਦੇਖਣ ਨੂੰ ਮਿਲਿਆ ਅਤੇ ਆਏ ਇਸ ਭੂਚਾਲ ਨੇ ਸੜਕਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ। ਹਾਲਾਂਕਿ ਕਿਸੇ ਜਾਨ ਮਾਲ ਦੇ ਨੁਕਸਾਨ ਦੀ ਖਬਰ ਉੱਥੋਂ ਨਹੀਂ ਆਈ ਹੈ, ਪਰ ਇਸ ਭੂਚਾਲ ਦੇ ਕਾਰਨ ਕ੍ਰਿਸਮਸ ਦੇ ਮੌਕੇ ਦੇ ਉੱਤੇ ਤਕਰੀਬਨ 21,000 ਤੋਂ ਵੀ ਜ਼ਿਆਦਾ ਘਰਾਂ ਨੂੰ ਬਿਜਲੀ ਦੀ ਸਪਲਾਈ ਠੱਪ ਹੋ ਗਈ। ਆਫੀਸ਼ੀਅਲਸ ਨੇ ਸੁਨਾਮੀ ਦੀ ਵਾਰਨਿੰਗ ਵੀ ਜਾਰੀ ਕੀਤੀ ਸੀ, ਪਰ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਵਾਪਸ ਲੈ ਲਿਆ ਗਿਆ। US ਜਿਓਲੋਜੀਕਲ ਸਰਵੇ ਦੇ ਮੁਤਾਬਿਕ ਇਹ ਭੂਚਾਲ ਧਰਤੀ ਦੀ ਸਤਹ ਦੇ ਤਕਰੀਬਨ 34 ਕਿਲੋਮੀਟਰ ਹੇਠਾਂ ਆਇਆ ਸੀ।
ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਸੋਮਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 56 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 36 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ ਰਹੇਗਾ। ਸੈਕਰਾਮੈਂਟੋ ਦੇ ਵਿੱਚ 51 ਡਿਗਰੀ ਹਾਈ ਅਤੇ ਰਾਤ ਨੂੰ 28 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 51 ਡਿਗਰੀ ਹਾਈ ਅਤੇ ਰਾਤ ਨੂੰ 28 ਡਿਗਰੀ ਲੋ। ਸਟਾਕਟਨ ਦੇ ਵਿੱਚ 52 ਡਿਗਰੀ ਹਾਈ ਅਤੇ ਰਾਤ ਨੂੰ 29 ਡਿਗਰੀ ਲੋ। ਟ੍ਰੇਸੀ ਦੇ ਵਿੱਚ 52 ਡਿਗਰੀ ਹਾਈ ਅਤੇ ਰਾਤ ਨੂੰ 32 ਡਿਗਰੀ ਲੋ। ਮੋਡੈਸਟੋ ਦੇ ਵਿੱਚ 53 ਡਿਗਰੀ ਹਾਈ ਅਤੇ ਰਾਤ ਨੂੰ 32 ਡਿਗਰੀ ਲੋ ਰਹੇਗਾ। ਫਰੈਜ਼ਨੋ ਦੇ ਵਿੱਚ 53 ਡਿਗਰੀ ਹਾਈ ਅਤੇ ਰਾਤ ਨੂੰ 30 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਟਰਕੀ ਦੇ ਵਿੱਚ 36 ਡਿਗਰੀ ਹਾਈ ਅਤੇ ਰਾਤ ਨੂੰ 18 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 37 ਡਿਗਰੀ ਹਾਈ ਅਤੇ ਰਾਤ ਨੂੰ 20 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 42 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ ਰਹੇਗਾ। ਇੱਥੇ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਸਿਐਟਲ ਦੇ ਵਿੱਚ 41 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਇੱਥੇ ਵੀ ਮੀਂਹ ਪਏਗਾ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ ਮੌਸਮ ਸਾਫ਼ ਰਹੇਗਾ। ਟੈਂਪਰੇਚਰ 34 ਡਿਗਰੀ ਹਾਈ ਅਤੇ ਰਾਤ ਨੂੰ 21 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 26 ਡਿਗਰੀ ਹਾਈ ਅਤੇ ਰਾਤ ਨੂੰ 14 ਡਿਗਰੀ ਲੋ ਰਹੇਗਾ। ਸ਼ਿਕਾਗੋ ਦੇ ਵਿੱਚ 56 ਡਿਗਰੀ ਹਾਈ ਅਤੇ ਰਾਤ ਨੂੰ 26 ਡਿਗਰੀ ਲੋ। ਨਿਊਯਾਰਕ ਦੇ ਵਿੱਚ 49 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ -7 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -18 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ -5 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -9 ਡਿਗਰੀ ਸੈਲਸੀਅਸ ਲੋ। ਅਤੇ ਵੈਨਕੂਵਰ ਦੇ ਵਿੱਚ 3 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ ਰਹੇਗਾ। ਪੰਜਾਬ ਅੰਮ੍ਰਿਤਸਰ ਦੇ ਵਿੱਚ 22 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 29 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 18 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 0 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ ਰਹੇਗਾ। ਇਹ ਸੀ ਮੌਸਮ ਦੀ ਜਾਣਕਾਰੀ। ਅੱਜ ਵੀਕਐਂਡ ਹੋਣ ਕਾਰਨ ਸਟਾਕ ਮਾਰਕੀਟ ਬੰਦ ਰਹੀ। ਅਗਲੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇਵਾਂਗੇ ਸੋਮਵਾਰ ਦੇ ਅੰਕ ਵਿੱਚ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 52 100 ਦੇ ਉੱਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।